ਤੇ ਮਿਲਣ ਵਧਾਈਆਂ ਜੱਗਾ ਜੰਮਿਆ ਮਰ ਜਾਣਾ ਜੇ
ਭੰਗੜਾ ਪਾ ਲਿਆ ਨਾ, ਹੁਣ ਥੋੜੀ ਜਿਹੀ ਗੱਲ ਸੁਣ ਲਓ, ਫਿਰ ਐਵੇਂ ਦੂਸਰੇ ਗਾਣੇ ਤੇ ਥੋੜਾ ਜਿਹਾ ਭੰਗੜਾ ਪਾ ਲਾਂਗੇ। ਲੇਕਿਨ ਮੇਰੀ ਗੱਲ ਵੀ ਸਮਝੋ, ਕਿਉਂਕਿ ਖਾਲੀ ਨਾਚ ਨਾਚ ਰਹਿ ਗਿਆ ਤੇ ਜਿਹੜੀਆਂ ਅਸਲ ਗੱਲਾਂ ਨੇ ਉਹ ਨਿਕਲ ਗਈਆਂ। ਜੱਗਾ ਜੱਟ ਇੱਕ ਆਜ਼ਾਦੀ ਦੇ ਹੀਰੋ ਦੇ ਘਰ ਪੈਦਾ ਹੋਇਆ। 12 ਦਿਨ ਹੋਏ ਸਨ ਜੱਗੇ ਜੱਟ ਦੇ ਬਾਪ ਨੂੰ ਦੁਨੀਆ ਤੋਂ ਗਿਆ ਤੇ ਰੱਬ ਤਾਲਾ ਨੇ ਇੱਕ ਮਾਂ ਦੀ ਗੋਦ ਭਰੀ, ਉਹਨੇ ਬਾਲ ਜੰਮਿਆ ਤੇ ਬੱਚੇ ਦਾ ਨਾਂ ਜੱਗਾ ਰੱਖਿਆ। ਉਸ ਦੌਰ ਦੇ ਜਿਹੜੇ ਫਰੀडम ਫਾਈਟਰ ਸਨ ਉਹਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਇਸ ਬਾਲ ਦੀ ਗੁੜਤੀ ਦਿਓ। ਆਜ਼ਾਦ ਸਿੰਘ ਰੋਹਤਕੀ ਉਹ ਆਇਆ, ਉਹਨੇ ਉਸ ਨਿੱਕੇ ਜਿਹੇ ਬਾਲ ਨੂੰ ਗੁੜ ਦੀ ਗੁੜਤੀ ਦਿੱਤੀ ਤੇ ਜਿਹੜੇ ਵੇਲੇ ਟੁਰਨ ਲੱਗਾ ਨਾ ਤੇ ਇੱਕ ਦਿਨ ਦੇ ਬਾਲ ਨੇ ਉਹਦਾ ਪੱਲੂ ਨੱਪ ਲਿਆ। ਉਹਨੇ ਬੜੇ ਗੌਰ ਨਾਲ ਵੇਖਿਆ ਕਿ ਇੱਕ ਸ਼ਹੀਦ ਦਾ ਪੁੱਤਰ ਹੈ, ਇਹਦਾ ਬਾਪ ਵੀ ਅੰਗਰੇਜ਼ ਦੇ ਖਿਲਾਫ ਲੜਦਾ ਮਾਰਿਆ ਗਿਆ ਤੇ ਇਹ ਨਿੱਕਾ ਜਿਹਾ ਬੱਚਾ ਹੈ। ਉਹਨੇ ਪੱਲੂ ਛੁਡਾਉਣ ਦੀ ਕੋਸ਼ਿਸ਼ ਕੀਤੀ, ਬੱਚੇ ਨੇ ਘੁੱਟ ਕੇ ਫੜ ਲਿਆ। ਉਹਨੇ ਦੱਸਿਆ ਕਿ ਇਹ ਜਿਹੜਾ ਤੇਰਾ ਬੱਚਾ ਹੈ ਨਾ, ਇਹ ਰੱਬ ਦਾ ਉਤਾਰ ਹੈ ਤੇ ਲਿਆਜ਼ਾ ਕਿ ਬੀਬੀ ਇਹਨੂੰ ਤੂੰ ਸਾਨੂੰ ਦੇ ਦੇ, ਇਹਨੂੰ ਅਸੀਂ ਜੰਗਲਾਂ 'ਚ ਲੈ ਜਾਈਏ, ਉੱਥੇ ਜਾ ਕੇ ਇਹਨੂੰ ਪਾ ਦਈਏ ਤਾਂ ਕਿ ਖੂਨੀ ਰਿਸ਼ਤਿਆਂ ਤੋਂ ਦੂਰ ਰਵੇ, ਇਹਨੂੰ ਅਸੀਂ ਸੂਰਮਾ ਬਣਾਵਾਂਗੇ। ਉਹ ਸੁਣਨ ਵਾਲੇ ਲੋਕੋ, ਇੱਕ ਦਿਨ ਦਾ ਬੱਚਾ ਮਾਂ ਨੇ ਆਪਣੇ ਸੀਨੇ ਤੋਂ ਜੁਦਾ ਕਰਕੇ ਤੇ ਆਜ਼ਾਦੀ ਦੇ ਜਿਹੜੇ ਫਰੀडम ਫਾਈਟਰ ਸਨ, ਹੀਰੋ ਸਨ, ਉਹਨਾਂ ਦੇ ਹੱਥਾਂ ਤੇ ਰੱਖਤਾ ਤੇ ਮੇਰੇ ਵਾਲਦ ਨੇ ਲਿਖਿਆ, ਬੇਟੋਰ ਪਰਦੇਸ ਕਰੋ, ਬੇਟੋਰ ਪਰਦੇਸ ਕਰੋ ਬੂਆ ਬੱਚਿਆ। ਬੱਚੇ ਨੂੰ ਲੈ ਗਏ ਜਾ ਕੇ ਜੰਗਲ ਦੇ ਵਿੱਚ, ਬੱਚੇ ਦੀ ਪਰਵਰਿਸ਼ ਕੀਤੀ, ਉਹਨੂੰ ਸ਼ੀਰ ਪਿਆਇਆ। ਅੱਜ ਕੱਲ੍ਹ ਨੈਪੀਆਂ ਨੇ, ਲੇਕਿਨ ਜਿਹੜੇ ਪੰਜਾਬੀ ਪੁਰਾਣੇ ਲੋਕ ਨੇ ਉਹ ਰੂਹ ਦੇ ਲੇਫਾਂ ਨੂੰ ਤੇ ਪੋਤੜਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੇ ਜਿਹੜੇ ਵੇਲੇ ਬੱਚਾ ਚਲਿਆ ਗਿਆ ਨਾ ਤੇ ਉਹਦਾ ਇੱਕ ਜਾਨਵੀਆ ਸੀ ਜਿਹੜਾ ਕਿੱਲੀ ਨਾਲ ਟੰਗਿਆ ਰਿਹਾ ਤੇ ਮਾਂ ਨੂੰ ਵੇਖ ਕੇ ਆਖਦੀ, ਜੱਗੇ ਜੱਟ ਦਾ ਚਾਂਗੀਆ ਪੱਟਦਾ, ਜੱਗੇ ਜੱਟ ਦਾ ਚਾਂਗੀਆ ਪੱਟਦਾ ਤੇ ਕਿੱਲੀ ਨਾਲ ਟੰਗਿਆ ਰਿਹਾ, ਤੇ ਕਿੱਲੀ ਨਾਲ ਟੰਗਿਆ ਰਿਹਾ ਜੱਗਿਆ। ਉਹ ਜੱਗਿਆ ਓਏ ਘਰ ਪਰਦੇਸ ਗਇਓ ਉਹ ਪੂਰਾ ਬੱਚਿਆ। ਜੱਗਾ ਜੱਟ ਖੇਡਦਾ 6-7 ਸਾਲਾਂ ਦਾ ਹੋ ਗਿਆ ਤੇ ਲੋਕਾਂ ਨੇ ਮਾਂ ਨੂੰ ਆ ਕੇ ਦੱਸਿਆ ਕਿ ਨੀ ਮਾਈ ਤੇਰਾ ਪੁੱਤਰ ਕਬੂਤਰਾਂ ਨਾਲ ਖੇਡਣ ਲੱਗ ਪਿਆ। ਉਹ ਵੱਡਾ ਸਾਰਾ ਹੋ ਗਿਆ। ਦੇਖੋ ਨਾ, ਝੱਲੀ ਮਾਂ ਦਾ ਦਿਲ, ਪੁੱਤਰ ਜੰਗਲਾਂ ਦੇ ਵਿੱਚ ਤੇ ਆਪ ਮਾਈ ਨੇ ਕੀ ਕਰਨਾ, ਰੋਜ਼ ਆਪਣੀ ਝੋਲੀ ਵਿੱਚ ਭੋਰੇ ਕਰਕੇ ਤੇ ਪਾ ਲੈਣੇ ਤੇ ਜਿਹੜਾ ਪਿੰਡੋਂ ਬਾਹਰ ਛੱਪੜ ਸੀ ਨਾ ਉਹਦੇ ਕੋਲ ਆ ਕੇ ਬਹਿ ਜਾਣਾ ਤੇ ਆਪਣੀ ਝੋਲੀ ਦੇ ਵਿੱਚੋਂ ਨਾ ਕੱਢ ਕੇ ਘੁੱਗੀਆਂ ਨੂੰ ਤੇ ਚਿੜੀਆਂ ਨੂੰ, ਕਬੂਤਰਾਂ ਨੂੰ ਦਾਣੇ ਪਾਣੇ ਤੇ ਦਿਲ ਵਿੱਚ ਉਮੰਗ ਹੋਣੀ ਕਿ ਸ਼ਾਇਦ ਮੇਰੇ ਪੁੱਤਰ ਦਾ ਕੋਈ ਕਬੂਤਰ ਉੱਡ ਕੇ ਆਏਗਾ ਤੇ ਉਹ ਮੇਰੀ ਝੋਲੀ ਦਾ ਦਾਣਾ ਖਾਏਗਾ। ਅਲੀਜਾ अंदाज ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਕਹਾਣੀ ਸਮਝਾ ਦਿਆਂ। ਜੱਗਾ ਜਵਾਨ ਹੋਇਆ, ਜੱਗੇ ਨੇ ਪਹਿਲਾ ਡਾਕਾ ਮਾਰਿਆ ਤੇ ਇੱਕ ਅਸਲੇ ਦੀ ਭਰੀ ਟ੍ਰੇਨ ਲੁੱਟ ਲਈ। ਮੇਰੇ ਵਾਲਦ ਨੇ ਲਿਖਿਆ, ਕਾਲੀ ਕਿਤਰੀ ਕਮਾਤੋਂ ਨਿਕਲੀ ਤੇ ਉੜਤੀ ਨੂੰ ਬਾਸ ਪੈ ਗਿਆ।
जग्गा बाज वांगू ट्रेन में लुट के लै गया। जग्गे के नाम से रौले पै गए, हर पासे पोस्टर लग गए कि जिंदा या मुर्दा इस पंजाबी को गिरफ्तार कराओ। जग्गे कट्टियां दुश्मन दियां लड़कां, दुश्मन दियां लड़कां ते कौन कौन मारदा रहा। जेड़े जेड़े लोग फ्रीडम फाइटरां दे खिलाफ सन उन्हां नूं मारदा रहा। आखिरकार जग्गे नूं इश्क हो गया ते इश्क होया बिल्लो नैन दे नाल। ते बिल्लो नैन टिंगा वाले खूह ते जग्गे नूं मिली ते दिने सारे पिंड विच रौला पांदी फिरे, मैं ते हुण जग्गी हो गई हां, मैं ते हुण जग्गी हो गई हां। आखिरकार सूरमे नूं नजर लग गई। इसे जग्गी ने जग्गे नूं मशवरा दिता कि तेरी दाढ़ी है, तेरे सिर ते इनाम है, हो गए ना तो तू अपनी दाढ़ी बना दे ना, तेन कोई पछाणेगा तो फिर असीं मिलते भी रहेंगे। जग्गे ने उस नैन की गल मन लई। ओदा मामा सी, ओदा नाम सी बस्सा। वो नाई सी ते अंग्रेज का वो पिट्ठू सी। उन्हें जग्गे नूं एक बोट के थल्ले बहाया ते जेड़े वेले उन्हें खुंडा उस तरह चलाया ना, ते जेड़े वेले सारा किते करीब आया उस गले ते फेंकता। जवान ने सिर फड़ लिया, उस नाई नूं भी मारिया ते जेड़ी एक बटालियन फौज नाई दे इशारे का इंतजार कर रही सी कि जग्गे नूं गिरफ्तार करना है, ओहदे नाल भी लड़दा घुलदा रहा। लोग दास्तान पेश करते हो, बड़ा नवेकला फन ये अज मर गया। आखिरी बोल पेश करने कि लोगों ने जाके माई नूं दसिया नहीं, माई तेरा पुत्र मारिया गया ही, ते माई ने बहन नहीं पाया। जे मैं जानती जानती, जे मैं जानती, जे मैं जानती जानती, जे मैं जानती, जे मैं जानती जग्गे ने मर जाना, जे मैं जानती। मेहरबानी, शुक्रिया। तुसी कहानियाँ सुन रहे हो तो मैं हूँ मेरे वालद का बड़ा मशहूर गाना, बल्कि कोई शादी ऐसी शादी नहीं होंदी जिहदे च गाना नहीं बजदा।